ਉਧਰ ਯੂਕਰੇਨ ਦਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਸਨੇ ਗਲਫ ਤੇ ਮਿਡਲ ਈਸਟਰਨ ਮੁਲਕਾਂ ਦੇ ਨਾਲ ਸਿਕਿਉਰਿਟੀ ਕੋਆਪਰੇਸ਼ਨ ਜਿਹੜੀ ਉਹ ਬਣਾ ਲਈ ਹੈ। ਟੈਲੀਗ੍ਰਾਮ ਦੇ ਵਿੱਚ ਸਟੇਟਮੈਂਟ ਜਾਰੀ ਕਰਦੇ ਹੋਏ ਜ਼ੈਲੈਂਸਕੀ ਨੇ ਜਿਹੜਾ ਉਹ ਕਿਹਾ, ਕਿਉਂਕਿ ਇਹ ਡਰੋਨਸ ਦੇ ਨਾਲ ਪਿਛਲੇ ਦੇਖੋ 4 ਸਾਲਾਂ ਤੋਂ ਰਸ਼ੀਆ ਦੇ ਨਾਲ ਲੜਦੇ ਜਿਹੜੇ ਉਹ ਆ ਰਹੇ ਨੇ, ਇਸ ਕਰਕੇ ਜਿਹੜਾ ਆ ਆਪਾਂ ਨੂੰ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਇਹ ਜਿਹੜੀ ਬਣੀ ਪਈ ਆ, ਵੀ ਯੂਕਰੇਨ ਵਾਲੇ ਡਰੋਨਸ ਦੇ ਨਾਲ ਸਿਕਿਉਰਿਟੀ ਕੋਆਪਰੇਸ਼ਨ ਜਿਹੜੀ ਆ ਉਹ ਕਰ ਰਹੇ ਆ, ਤੇ ਇਹ ਹੁਣ ਮਦਦ ਕਰਨਗੇ ਮਿਡਲ ਈਸਟਰਨ ਮੁਲਕਾਂ ਦੀ ਈਰਾਨ ਦੇ ਡਰੋਨਸ ਨੂੰ ਤੇ ਉਹਨਾਂ ਦੇ ਮਿਜ਼ਾਈਲਸ ਨੂੰ ਵਿਚਾਲੇ ਜਿਹੜਾ ਉਹ ਰੋਕਣ ਦੇ ਲਈ। ਉਹਨਾਂ ਨੇ ਕਿਹਾ ਵੀ ਸਾਊਦੀ ਅਰੇਬੀਆ, ਐਮੀਰੇਟਸ, ਕਤਰ, ਜਾਰਡਨ ਤੇ ਕਹਿੰਦੇ ਵੀ ਬਹਿਰੀਨ, ਕੁਵੈਤ ਤੇ ਇਰਾਕ ਦੇ ਨਾਲ ਕਮਿਊਨੀਕੇਸ਼ਨ 'ਚ ਆ। ਬਾਕੀ ਉਹਨਾਂ ਮੁਲਕਾਂ ਦੇ ਨਾਲ ਅਸੀਂ ਆਲਰੇਡੀ ਜਿਹੜੇ ਸੰਧੀਆਂ ਜਿਹੜੀਆਂ ਸਿਕਿਉਰਿਟੀ ਕੋਆਪਰੇਸ਼ਨ ਜਿਹੜੀਆਂ ਉਹ ਬਣਾ ਲਈਆਂ। ਕਹਿੰਦੇ ਵੀ ਸਾਡੀ ਜਿਹੜੀ ਮਿਲਟਰੀ ਐਕਸਪਰਟੀਜ਼ ਆ ਉਹ ਸਾਡੇ ਲਈ ਹੁਣ ਫਾਇਦੇਮੰਦ ਹੋ ਰਹੀ ਆ, ਤੇ ਜਿਹੜੇ ਸਾਡੇ ਇੰਟਰਸੈਪਟਰਸ ਆ ਉਹ ਹੁਣ ਰਿਜ਼ਲਟ ਦੇ ਰਹੇ ਨੇ। ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇਹ ਹੋਇਆ ਵੀ ਜਿਹੜੀਆਂ ਅਮਰੀਕਾ ਦੀਆਂ ਲੱਖਾਂ ਡਾਲਰਾਂ ਦੀਆਂ ਮਿਜ਼ਾਈਲਾਂ ਆ, ਉਹਦੀ ਥਾਂ ਦੇ ਉੱਤੇ ਕੁਛ ਹਜ਼ਾਰ ਡਾਲਰਾਂ ਦੇ ਜਿਹੜੇ ਡਰੋਨ ਆ, ਯੂਕਰੇਨ ਤੋਂ ਲੈ ਕੇ ਇਹ ਜਿਹੜੇ ਮੁਲਕ ਆ ਈਰਾਨ ਦੀਆਂ ਮਿਜ਼ਾਈਲਸ ਤੇ ਉਹਨਾਂ ਦੇ ਡਰੋਨਸ ਨੂੰ ਰਸਤੇ ਦੇ ਵਿੱਚ ਨਸ਼ਟ ਕਰਨ ਦੇ ਲਈ ਵਰਤਣ ਜਿਹੜੇ ਉਹ ਜਾ ਰਹੇ ਹੈਗੇ। ਕਹਿੰਦੇ ਵੀ ਅਮਰੀਕਾ ਆ ਉਹ ਨਾਟੋ ਐਲਾਈਜ਼ ਤੋਂ ਬਾਹਰ ਨਿਕਲ ਸਕਦਾ ਹੈਗਾ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨੀ ਕੰਸੀਡਰ ਕਰ ਰਹੇ ਆ ਨਾਟੋ ਐਗਜ਼ਿਟ ਐਜ਼ ਐਲਾਈਜ਼ ਰਜਿਸਟ ਕੋਆਪਰੇਸ਼ਨ ਇਨ ਯੂਐਸ ਇਜ਼ਰਾਈਲੀ ਵਾਰ ਔਨ ਇਰਾਨ। ਸੋ ਯੂਐਸ ਇਜ਼ਰਾਈਲੀ ਜੰਗ ਦੇ ਵਿੱਚ ਜਿਹੜੇ ਅਮਰੀਕਾ ਦੇ ਅਲਾਈਜ਼ ਆ ਉਹਨਾਂ ਨੇ ਕੋਈ ਜ਼ਿਆਦਾ ਜਿਹੜਾ ਸਾਥ ਆ ਅਮਰੀਕਾ ਦਾ ਨਹੀਂ ਦਿੱਤਾ, ਕਿਉਂਕਿ ਬਹੁਤ ਸਾਰੇ ਮਿਲਟਰੀ ਦੇ ਬੇਸ ਯੂਰਪ ਦੇ ਵਿੱਚ ਹੈਗੇ ਆ, ਤੇ ਉੱਥੋਂ ਕਈਆਂ ਨੇ ਤਾਂ ਜੋ ਆ ਇਹਨਾਂ ਦੇ ਜਹਾਜ਼ ਵੀ ਨਹੀਂ ਚੜ੍ਹਨ ਦਿੱਤੇ ਵੀ ਤੁਸੀਂ ਇੱਥੋਂ ਸਟ੍ਰਾਈਕ ਨਹੀਂ ਕਰ ਸਕਦੇ ਹੈਗੇ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਆਈ ਆਲਵੇਜ਼ ਨਿਊ ਦੇ ਬਾਰੇ ਪੇਪਰ ਟਾਈਗਰ, ਵੀ ਉਹ ਤਾਂ ਇੱਕ ਜਿਹੜਾ ਕਾਗਜ਼ਾਂ ਦਾ ਸ਼ੇਰ ਆ ਨਾਟੋ ਵਾਲੇ। ਤੇ ਸੋ ਪਹਿਲਾਂ ਤੋਂ ਸਾਨੂੰ ਵੀ ਲੱਗਦਾ ਸੀ ਵੀ ਇਹ ਲੱਗਦਾ ਵੀ ਨਾਟੋ ਤੋਂ ਜੋ ਅਮਰੀਕਾ ਆ ਪਿੱਛੇ ਨੂੰ ਹਟ ਰਿਹਾ ਹੈਗਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਵੀ ਇਹ ਕਿਹਾ ਵੀ ਜੋ ਅਲਾਈਜ਼ ਨੇ ਸਾਡੇ ਨਾਲ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ। ਤੇ ਬਹੁਤ ਸਾਰੇ ਮੁਲਕ ਜਿੱਦਾਂ ਸਪੇਨ ਮੋਸਟ ਵੋਕਲ ਹੈਗਾ ਯੂਰਪੀਅਨ ਮੁਲਕਾਂ ਦੇ ਵਿੱਚੋਂ ਜੰਗ ਦੇ ਅਗੇਂਸਟ, ਤੇ ਉਹਨਾਂ ਨੇ ਤਾਂ ਇਹ ਕਿਹਾ ਵੀ ਅਸੀਂ ਇੱਥੋਂ ਕੋਈ ਵੀ ਯੂਜ਼ ਨਹੀਂ ਕਰਨ ਦੇਵਾਂਗੇ ਅਮਰੀਕਾ ਨੂੰ, ਜਿਹੜਾ ਅਮਰੀਕਾ ਦਾ ਮਿਲਟਰੀ ਬੇਸ ਆ ਉਹ ਉੱਥੋਂ ਇਰਾਨ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਨਹੀਂ ਕਰ ਸਕਦਾ। ਸਪੈਨਿਸ਼ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਨੇ ਇਹ ਕਿਹਾ ਵੀ ਇਹ ਜਿਹੜਾ ਜੰਗ ਆ ਅਨਜਸਟੀਫਾਈਬਲ ਤੇ ਡੇਂਜਰਸ ਹੈਗਾ ਆ। ਇਟਲੀ ਦੇ ਵੀ ਸੇਮ ਸਿਚੁਏਸ਼ਨ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ ਯੂਐਸ ਬੰਬਰਸ ਆ ਉਹ ਇਟਲੀ ਦਾ ਜਿਹੜਾ ਇਟਲੀ ਦੇ ਵਿੱਚ ਸਿਸਲੀ ਜਿਹੜਾ ਸ਼ਹਿਰ ਆ ਉੱਥੇ ਮਿਲਟਰੀ ਬੇਸ ਆ ਉਸ ਨੂੰ ਯੂਜ਼ ਨਹੀਂ ਕਰ ਸਕਦੇ ਹੈਗੇ। ਯੂਕੇ ਨੇ ਪਤਾ ਚੱਲਿਆ ਵੀ ਯੂਐਸ ਬੰਬਰਸ ਨੂੰ ਮਿਲਟਰੀ ਬੇਸ ਜਿਹੜਾ ਹੈਗਾ ਆ ਉਹਨਾਂ ਦੀ ਟੈਰੀਟਰੀ ਦੇ ਵਿੱਚ ਉਹ ਯੂਜ਼ ਕਰਨ ਦਿੱਤਾ ਹੈਗਾ, ਪਰ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਆ ਖਾਸ ਕਰਕੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਦੀ, ਉਹਨਾਂ ਨੇ ਇਹ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈ, ਦਿਸ ਇਜ਼ ਨਾਟ ਅਵਰ ਵਾਰ, ਤੇ ਅਸੀਂ ਇਸ ਜੰਗ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਹੈਗੇ, ਤੇ ਨਾ ਹੀ ਇਹ ਸਾਡੇ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਫਰਾਂਸ ਦੇ ਜਿਹੜੇ ਹੈਗੇ ਆ ਲੀਡਰ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹਿੱਟ ਕੀਤਾ। ਉਹਨਾਂ ਨੇ ਕਿਹਾ ਵੀ ਹੀ ਇਜ਼ ਵੈਰੀ ਅਨਹੈਲਪਫੁਲ, ਤੇ ਜਦੋਂ ਪਾਇਰਸ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਨਹੀਂ ਤੁਹਾਨੂੰ ਅਲਾਓ ਕਰਦੇ ਲੋਡਡ ਅਪ ਜਿਹੜੇ ਮਿਲਟਰੀ ਸਪਲਾਈਜ਼ ਹੈਗੀਆਂ ਵੀ ਉਹ ਇਜ਼ਰਾਈਲ ਨੂੰ ਜਾਂ ਉਹਨਾਂ ਨੂੰ ਉੱਥੋਂ ਇਰਾਨ ਦੇ ਅਗੇਂਸਟ ਯੂਜ਼ ਕਰਨ। ਪੋਲੈਂਡ ਦੇ ਡਿਫੈਂਸ ਮਿਨਿਸਟਰ ਨੇ ਵੀ ਇਹ ਕਿਹਾ ਵੀ ਉਹ ਅਮਰੀਕਾ ਦਾ ਕਿਸੇ ਤਰ੍ਹਾਂ ਦੇ ਨਾਲ ਸਾਥ ਨਹੀਂ ਦੇਣ ਜਾ ਰਹੇ ਹੈਗੇ। ਹੁਣ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹ ਮੇਨ ਮੁੱਦਾ ਬਣਿਆ ਹੋਇਆ ਹੈ, ਕਿਉਂਕਿ ਅਮਰੀਕਾ ਨੂੰ ਤਾਂ ਬਹੁਤ ਘੱਟ ਤੇਲ ਆਉਂਦਾ ਉੱਧਰੋਂ, ਸੋ ਬਹੁਤਾ ਤੇਲ ਜਿਹੜਾ ਆ ਉਹ ਯੂਰਪ ਦੇ ਵਿੱਚ ਜਾਂ ਚਾਈਨਾ ਨੂੰ ਉਹ ਉੱਥੋਂ ਜਾਂਦਾ ਹੈਗਾ। ਸੋ ਟਰੰਪ ਉਹਨਾਂ ਨੇ ਇਹ ਕਹਿਤਾ ਵੀ ਸਾਡੀ ਹੁਣ ਪ੍ਰੋਬਲਮ ਨਹੀਂ ਹੈ ਸਟੇਟ ਆਫ ਹਾਰਮੋਜ਼, ਜਦੋਂ ਇਰਾਨ ਵਾਲਿਆਂ ਨੇ ਇਹ ਕਹਿਤਾ ਵੀ ਅਸੀਂ ਤਾਂ ਟੋਲ ਟੈਕਸ ਲਾਉਣ ਜਾ ਰਹੇ ਹਾਂ। ਜਿਹੜੇ ਮੁਲਕ ਉਹਨਾਂ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਆ, ਉਹਨਾਂ ਦਾ ਸਾਥ ਦੇ ਰਹੇ ਹੈਗੇ ਆ, ਉਹਨਾਂ ਦੇ ਉਹ ਜਹਾਜ਼ ਲੰਘਣ ਦੇਵਾਂਗੇ, ਬਾਕੀਆਂ ਦੇ ਅਸੀਂ ਜਿਹੜੇ ਜਹਾਜ਼ ਆ ਉਹ ਨਹੀਂ ਲੰਘਣ ਦੇਵਾਂਗੇ। ਉਹਦੇ ਨਾਲ ਮਿਡਲ ਈਸਟ ਦੇ ਵਿੱਚ ਜਿਹੜੇ ਬਾਕੀ ਮੁਲਕ ਆ ਸਾਊਦੀ ਅਰੇਬੀਆ, ਓਮਾਨ, ਹੋਰ ਜੋ ਵੀ ਹੈਗੇ ਆ, ਜਿਹੜਾ ਉਹਨਾਂ ਦਾ ਤੇਲ ਆ ਉਹ ਉਹਨਾਂ ਨੂੰ ਇਹ ਇੱਕ ਬਿਗ ਪ੍ਰੋਬਲਮ ਚੱਲ ਰਹੀ ਹੈਗੀ। ਇਟਲੀ, ਯੂਕੇ, ਫਰਾਂਸ, ਗ੍ਰੀਸ, ਹੋਰ ਜਿਹੜੇ ਮੁਲਕ ਆ ਉਹਨਾਂ ਨੇ ਟੋਟਲੀ ਜਿਹੜੀ ਆ ਨਾ ਕੀਤੀ ਹੈਗੀ। ਜਰਮਨ ਦੇ ਡਿਫੈਂਸ ਮਿਨਿਸਟਰ ਨੇ ਵੀ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੀ ਜੰਗ ਨਹੀਂ ਹੈਗੀ। ਸੋ ਓਵਰਆਲ ਜੇ ਦੇਖਿਆ ਜਾਵੇ ਜਿਹੜੇ ਸਾਰੇ ਮੁਲਕ ਆ ਉਹਨਾਂ ਚੋਂ ਕਿਸੇ ਨੇ ਵੀ ਜਿਹੜਾ ਅਮਰੀਕਾ ਦਾ ਸਾਥ ਨਹੀਂ ਦਿੱਤਾ ਹੈਗਾ। ਸੋ
ਦੇਖਦੇ ਆ ਆਉਣ ਵਾਲੇ ਦਿਨਾਂ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜਾ ਆ ਉਹ ਨਾਟੋ ਵਾਲੇ ਮੁੱਦੇ ਤੇ ਕੀ ਕਰਦੇ ਆ, ਪਰ ਮੋਸਟਲੀ ਕਹਿੰਦੇ ਇਹ ਲੱਗ ਰਿਹਾ ਵੀ ਦ ਬੌਂਡ ਆਫ ਨਾਟੋ ਵੀਕਨਸ ਫਰਦਰ। ਜਿਹੜਾ ਬੌਂਡ ਉਹਨਾਂ ਮੁਲਕਾਂ ਦਾ, ਨਾਟੋ ਮੁਲਕਾਂ ਦਾ ਅਮਰੀਕਾ ਦੇ ਨਾਲ ਸੀ, ਉਹ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਕਮਜ਼ੋਰ ਹੁੰਦਾ ਦਿਸ ਰਿਹਾ ਹੈ। ਜੀ, ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਚੀਜ਼ ਆਪਣੇ ਜਿਹੜੇ ਇਸ ਟਾਈਮ ਸਾਹਮਣੇ ਆ, ਸੋ ਇਹ ਨਹੀਂ ਆ ਵੀ ਅਮਰੀਕਾ ਦੇ ਵਿੱਚ ਤੇਲ ਦੀ ਪ੍ਰੋਡਕਸ਼ਨ ਨਹੀਂ ਹੋ ਰਹੀ। ਰਿਕਾਰਡ ਤੋੜ ਤੇਲ ਦੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਹੋ ਰਹੀ ਆ, ਪਰ ਕਿਉਂਕਿ ਜਿਹੜੀ ਗਲੋਬਲ ਲੈਵਲ ਦੇ ਉੱਤੇ ਜਿਹੜਾ ਸਟੇਟ ਆਫ ਹਾਰਮੋਜ਼ ਇੰਨਾ ਇੰਪੋਰਟੈਂਟ ਆ, ਉਹਦੇ ਕਰਕੇ ਤੁਸੀਂ ਦੇਖੋ ਵੀ ਰਿਪਲ ਇਫੈਕਟ ਕਿੱਥੇ ਤੱਕ ਆ ਰਹੇ ਆ। ਰਿਫਾਈਨ ਹੋ ਕੇ ਤੇਲ ਪਹੁੰਚਣਾ ਇੱਥੇ, ਉਸ ਦਾ ਜਿਹੜਾ ਅਸਰ ਹੋ ਰਿਹਾ, ਆਪਾਂ ਦੇਖ ਰਹੇ ਵੀ ਕੈਲੀਫੋਰਨੀਆ 'ਚ ਕਿੰਨੀਆਂ ਰਿਫਾਈਨਰੀਜ਼ ਲਗਾਤਾਰ ਬੰਦ ਜਿਹੜੀਆਂ ਉਹ ਹੋ ਰਹੀਆਂ। ਹੁਣ ਰਿਲਾਇੰਸ ਦੀ ਮਦਦ ਦੇ ਨਾਲ ਅਮਰੀਕਾ ਦੇ ਵਿੱਚ ਟਰੰਪ ਹੋਣਾ ਨੇ ਦੱਸਿਆ ਵੀ ਕਿੰਨੇ ਬਿਲੀਅਨ ਡਾਲਰ ਦੀ ਜਿਹੜੀ ਲਾਗਤ ਦੀ ਇੱਕ ਜਿਹੜੀ ਰਿਫਾਈਨਰੀ ਆ, ਉਹ ਜਿਹੜੀ ਉਹ ਬਣਾਉਣ ਜਾ ਰਹੇ ਹੈਗੇ ਆ। ਸੋ ਜਿਹੜਾ ਗਲੋਬਲ ਪ੍ਰਾਈਸ ਆ ਨਾ ਆਇਲ ਦਾ, ਜਿਹੜਾ ਉਹ ਗਲੋਬਲ ਮਾਰਕੀਟ ਆ, ਇਹ ਲੋਕਲ ਨਹੀਂ ਆ। ਇਸ ਕਰਕੇ ਅਮਰੀਕਾ 'ਚ ਰਿਕਾਰਡ ਤੋਂ ਤੇਲ ਜਿਹੜਾ ਕੱਢਣ ਦੇ ਬਾਵਜੂਦ ਵੀ ਇੱਥੇ ਇੰਨੀਆਂ ਮਹਿੰਗੀਆਂ ਕੀਮਤਾਂ ਜਿਹੜੀਆਂ ਉਹ ਚੁਕਾਉਣੀਆਂ ਪੈ ਰਹੀਆਂ। ਸੋ ਤੇਲ ਖੱਬਿਓਂ ਸੱਜੇ, ਇੱਧਰੋਂ ਉੱਧਰੋਂ ਇੱਧਰ ਬਹੁਤ ਆਉਂਦਾ ਜਾਂਦਾ ਜਿਹੜਾ ਹੈਗਾ ਆ, ਜਿਸ ਕਰਕੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਪੈਂਦਾ ਆ। ਰਿਫਾਈਨਰੀ ਦੀ ਜਿਹੜੀ ਕੈਪੈਸਿਟੀ ਆ, ਡਿਸਟ੍ਰੀਬਿਊਸ਼ਨ ਆ, ਤੇ ਜਿਹੜੇ ਲੋਕਲ ਬੋਟਲਨੈਕ ਹੁੰਦੇ ਆ, ਉਹਨਾਂ ਨੂੰ ਹੁਣ ਰਾਤੋਂ ਰਾਤ ਤਾਂ ਨਹੀਂ ਠੀਕ ਕੀਤਾ ਜਿਹੜਾ ਉਹ ਜਾ ਸਕਦਾ, ਪਰ ਉਹਦੇ ਕਰਕੇ ਫਿਰ ਜਿਹੜੀਆਂ ਗਲੋਬਲ ਮਾਰਕੀਟਸ ਆ, ਉਹਨਾਂ ਦਾ ਜਿਹੜਾ ਅਸਰ ਆਪਾਂ ਨੂੰ ਵੀ ਇੱਥੇ ਜਿਹੜਾ ਉਹ ਝੱਲਣਾ ਜਿਹੜਾ ਉਹ ਪੈ ਰਿਹਾ ਆ। ਸੋ ਜਿੱਦਾਂ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਵੀ ਸਟੇਟ ਆਫ ਹਾਰਮੋਜ਼ ਦੇ ਨਾਲ ਜਿਹੜਾ ਲਾਲ ਸਾਗਰ ਆ, ਜੇ ਉੱਥੇ ਕਿਤੇ ਹੂਥੀ ਵਾਲੇ ਕੁਛ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ, ਤਾਂ ਹੋਰ ਵੀ ਜ਼ਿਆਦਾ ਤਹਿਲਕਾ ਜਿਹੜਾ ਇਸ ਦੇ ਵਿੱਚ ਮਚ ਸਕਦਾ ਹੈਗਾ ਆ। ਸੋ ਸੱਚਾਈ ਇਹ ਆ ਹਰਜੋਤ ਸਿੰਘ ਜੀ ਵੀ ਮੁਲਕ ਆਪਣੇ ਕੋਲ, ਯੂਐਸ ਦੇ ਕੋਲ ਰਿਸੋਰਸਿਸ ਹੈਗੇ ਆ, ਪਰ ਕਿਉਂਕਿ ਸਾਰੇ ਇੱਕ ਹੁਣ ਗਲੋਬਲ ਪਿੰਡ ਦੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਗਲੋਬਲੀ ਸਾਰੇ ਜਾਣੇ ਜੁੜੇ ਹੋਏ ਆ, ਇਹ ਗਲੋਬਲ ਮਾਰਕੀਟ ਆ, ਤੇ ਇਹਦੇ ਕਰਕੇ ਜਿਹੜਾ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਅਸਰ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ ਆ। ਸੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਆਪਾਂ ਆਪਣੇ ਆਪ ਨੂੰ ਜਿਹੜੇ એનર્ਜੀ ਇੰਡੀਪੈਂਡੈਂਟ ਦੀ ਗੱਲ ਕਰਦੇ ਆ, ਕਿਉਂਕਿ ਕਈ ਵਾਰੀ ਨਾ ਜਿਹੜੇ ਪੋਲੀਟੀਕਲ ਬੰਦੇ ਆ ਵੀ ਤੇਲ ਅਸੀਂ ਬਹੁਤ ਜ਼ਿਆਦਾ ਕੱਢਣ ਲੱਗ ਗਏ, ਹੁਣ ਅਸੀਂ એનર્ਜੀ ਇੰਡੀਪੈਂਡੈਂਟ ਹੋ ਗਏ ਆ, ਪਰ ਉਹ ਗੱਲਾਂ ਫੋਕੀਆਂ ਨਿਕਲਦੀਆਂ ਆ। ਉਹ ਇਸ ਕਰਕੇ ਫੋਕੀਆਂ ਨਿਕਲਦੀਆਂ ਵੀ ਤੇਲ ਤੁਸੀਂ ਰਿਕਾਰਡ ਤੋੜ ਕੱਢ ਰਹੇ ਆ, ਪਰ ਫਿਰ ਇੰਨਾ ਮਹਿੰਗਾ ਸਾਨੂੰ ਤੇਲ ਕਿਉਂ ਆ ਰਿਹਾ? ਉਹ ਇਸ ਲਈ ਵੀ ਰਿਫਾਈਨਿੰਗ ਦੀ ਕੈਪੈਸਿਟੀ ਨਹੀਂ ਆਪਣੇ ਕੋਲ, ਆਪਾਂ ਨੂੰ ਬਾਹਰੋਂ ਮੰਗਵਾਉਣਾ ਪੈਂਦਾ ਆ ਰਿਫਾਈਨ ਹੋਇਆ ਜਿਹੜਾ ਉਹ ਤੇਲ। ਜੇ ਇੱਥੇ ਰਿਫਾਈਨਰੀਜ਼ ਤੇ ਹੋਰ ਸਾਰੀਆਂ ਚੀਜ਼ਾਂ ਆਉਣ, ਤਾਂ ਆਪਾਂ ਐਕਚੁਅਲ ਦੇ ਵਿੱਚ ਐਜ਼ ਅਮਰੀਕਾ ਉਹ એનર્ਜੀ ਇੰਡੀਪੈਂਡੈਂਟ ਜਿਹੜਾ ਹੋਣ ਵੱਲ ਨੂੰ ਕਦਮ ਵੱਧ ਸਕਦੇ ਆ।